ਮੈਨੂੰ ਮਕਾਨ ਵੇਚਾ ਚਾਹੀਦਾ ਹੀ। ਮੈਂ ਕੋਈ ਸ਼ੈ ਨਹੀਂ ਵੇਚਣੀ ਲੈਣੇ ਯਾਰ। ਮੁੰਡਾ ਨਾ ਅੱਜ ਤੀਜਾ ਦਿਨ ਹੋ ਗਿਆ ਹੈ, ਸਾਲੀ ਕੋਲ ਗਿਆ ਹੈ, ਉਹਦੀ ਬੱਚੀ ਦੀ ਸਾਲਗਿਰਾ ਸੀ ਤੇ ਅਜੇ ਤੱਕ ਆਇਆ ਨਹੀਂ ਤੇ ਪੈਸੇ ਵੀ ਲੈ ਗਿਆ ਹੈ। ਦੱਸ ਕੀ ਕਰੀਏ ਉਹਦਾ? ਤੁਸੀਂ ਨਾ ਪਤਾ ਕਰੋ ਉਹ ਕਿੱਥੇ ਹੈ, ਪਤਾ ਕਰੋ ਉਹਦਾ। ਅੱਛਾ ਚੱਲ ਠੀਕ ਹੈ, ਤੂੰ ਕੰਮ ਕਰ ਤੇ ਮੈਂ ਜਾਣਾ ਵਾ, ਕਿਸੇ ਕੋਲ ਫੋਨ ਕਰਵਾ ਕੇ ਨਾ ਪਤਾ ਕਰਵਾਣਾ ਵਾ ਉਹਦਾ। ਚਲੋ ਠੀਕ ਹੋ, ਆਹ ਮੈਂ ਜਾਣਾ ਵਾ। ਠੀਕ ਹੋ। हेलो सौ रहे हैं हमें उठा उठे ना ਆ ਗਿਆ ਪੁੱਤਰ, आ गया 3 ਦਿਨ ਹੋ ਗਏ ਨੇ, ਨਾ ਤਾਂ ਨਾ ਪਤਾ ਨਾ ਫੋਨ ਕੀਤਾ ਹੀ। ਮੈਂ ਤਾਂ ਹੁਣ ਕਿਸੇ ਕੋਲ ਫੋਨ ਕਰਵਾਉਣ ਲੱਗਾ ਸਾਂ। ਤੇ ਮੈਂ ਤੈਨੂੰ ਦੱਸ ਕੇ ਗਿਆ ਹਾਂ ਕਿ ਮੈਂ ਆਪਣੀ ਸਾਲੀ ਦੇ ਘਰ ਚੱਲਾ ਵਾਂ, ਉਹਦੇ ਬੱਚੇ ਦੀ ਸਾਲਗਿਰਾ ਵੇ। ਤੇ ਪੁੱਤਰ ਗਿਆ ਸਾਂ ਤੇ ਇੱਕ ਦਿਨ ਵਾਸਤੇ ਗਿਆ ਸਾਂ ਤੇ ਅੱਜ ਤੀਜਾ ਦਿਨ ਹੋ ਗਿਆ, 3 ਦਿਨ ਗੁਜ਼ਰ ਗਏ ਨੇ ਇਸ ਗੱਲ ਨੂੰ। ਤੂੰ ਤੇ ਆਖਿਆ ਨਾ ਵਾਵਾ ਮਗਰੋਂ ਲੈ ਗਿਆ, ਜਾਨ ਛੁੱਟ ਗਈ ਹੈ ਮੇਰੀ। ਹੈ ਉਹ ਤਾਂ ਮੈਨੂੰ ਬੜੀ ਟੈਨਸ਼ਨ ਲੱਗੀ ਸੀ। ਆਹੋ ਪਤਾ ਮੈਨੂੰ ਜਿਹੜੀ ਤੇਰੀ ਟੈਨਸ਼ਨ ਲੱਗੀ ਸੀ, ਤੂੰ ਪਤਾ ਤਾਂ ਕੀਤਾ ਕਿਉਂ ਨਹੀਂ ਫਿਰ? ਆ ਮੈਂ ਹੁਣ ਲੱਗਾ ਹਾਂ ਫੋਨ ਕਰਵਾਉਣ ਹਾਂ ਤੈਨੂੰ। ਜਿਵੇਂ ਕਰਾਂ ਸੁੱਤਾ ਹੈ ਤੂੰ ਹੁਣ ਬੜੇ ਸਕੂਨ ਦੇ ਨਾਲ ਫੋਨ ਸੌਣਾ ਕਰਾਉਣ ਕੀ ਹੈ, ਲੱਗਾ ਉਹ ਬਸ ਆਇਆ ਥੱਕਾ, ਉਹ ਚੱਲ ਇੱਥੇ ਗੱਲਾਂ ਮੈਂ ਨਾ ਸਾਹ ਲੈਣ ਲੱਗਾ ਤੇ ਉਹ ਤੇ ਉਹ ਅੱਗ ਭਾਈ, ਲੱਗ ਗਈ ਏ। ਗੱਲਾਂ ਨਾ ਸੁਣਾ ਬਹੁਤੀਆਂ ਮੈਨੂੰ। ਤੇ ਮੈਂ ਨਾ ਅਸਾਂ ਇੱਕ ਫੈਸਲਾ ਕੀਤਾ ਮੇਰੇ ਸਹੁਰਿਆਂ ਰਲ ਕੇ। ਕੀ? ਉਹ ਆਂਦੇ ਨੇ ਕਿ ਤੂੰ ਨਾ ਇਸ ਤਰ੍ਹਾਂ ਕਰ, ਉਥੋਂ ਆਪਣਾ ਮਕਾਨ ਵੇਚ ਤੇ ਇੱਥੇ ਆ ਜਾ। ਮੇਰੀ ਸੱਸ ਵੀ ਆਂਦੀ ਤੇ ਸਹੁਰਾ ਵੀ ਆਂਦਾ। ਪੁੱਤਰ ਮਕਾਨ ਵੇਚ ਕੇ ਨਾ ਜਾਈ, ਉੱਥੇ ਜ਼ਲੀਲ ਹੋ ਜਾਏਗਾ। ਤੇ ਨਾ ਜਿੰਨੀ ਦੇਰ ਮੈਂ ਜਿਉਂਦਾ ਮੈਂ ਮਕਾਨ ਨਹੀਂ ਵੇਚਣਾ। ਤੂੰ ਕਿਉਂ ਨਹੀਂ ਵੇਚਣਾ? ਨਹੀਂ, ਮਕਾਨ ਮੇਰਾ ਵੇ, ਮੈਂ ਕੱਲਾ ਕੱਲਾ ਆਵਾਂ, ਮੇਰਾ ਮਕਾਨ ਹੈ। ਤੇਰਾ ਮਕਾਨ ਨਾ ਮੇਰੇ ਤੇ, ਮੈਂ ਨਹੀਂ ਦੇਣਾ ਮਕਾਨ, ਵੇਚਣ ਨਹੀਂ ਦੇਣਾ। ਮੈਂ ਉਹਨਾਂ ਨਾਲ ਗੱਲ ਕੀਤੀ, ਉਹਨਾਂ ਆਖਿਆ ਕਿ ਤੂੰ ਪੁੱਤਰ ਇੱਥੇ ਆ ਜਾ, ਅਸੀਂ ਤੇਰੀ ਖਿਦਮਤ ਕਰਾਂਗੇ। ਠੀਕ ਹੈ, ਮੈਂ ਸਹੁਰੇ ਹੀ ਜਾਣਾ। ਤੂੰ ਜਾ ਕੇ ਕੋਈ ਮਹੀਨਾ ਵੇਖ ਲੈ ਤੇ ਮਕਾਨ ਨਾ ਆਈਏ ਵੇਚ। ਨਹੀਂ ਰਹਿ ਕੇ। ਉਹ ਭਾਈ ਮੈਂ ਵੇਚਣਾ ਹੀ ਮਕਾਨ, ਮੈਂ ਵੇਚ ਕੇ ਜਾਣਾ। ਮੇਰੀ ਸੱਸ ਆਂਦੀ ਸੀ ਮਕਾਨ ਵੇਚ। ਸੱਸ ਤੈਨੂੰ ਜ਼ਲੀਲ ਕਰੇਗੀ ਬੜਾ। ਜਿਹੜੀ ਜ਼ਮੀਨ ਵੀ ਆਉਂਦੀ ਹੈ ਨਾ ਮੇਰੇ ਹਿੱਸੇ, ਉਹ ਵੀ ਮੈਨੂੰ ਦੇ, ਮੇਰੇ ਨਾਂ ਲਵਾ ਤੇ ਮਕਾਨ ਵੀ ਵੇਚ, ਮੈਂ ਉੱਥੇ ਸਹੁਰੇ ਹੀ ਰਹਿਣਾ। ਇਹ ਤੇਰੀ ਸੱਸ ਨੇ ਪੱਟੀ ਪੜਾਈ ਏ ਤੈਨੂੰ। ਪੱਟੀ ਉਹਨੇ ਮੈਨੂੰ ਕਿਹੜੀ ਭਰਾਈ ਏ? ਭਾਈ ਹਰ ਚੀਜ਼ ਵੇਚ, ਸਾਨੂੰ ਦੇ, ਅਸੀਂ ਖਾਈਏ। ਇਹ ਪੱਟੀ ਏ? ਆਹੋ ਇਹ ਕਿਹੜੀ ਪੱਟੀ ਏ? ਇਹ ਪੱਟੀ ਏ। ਆਹੋ ਤੁਸਾਂ ਦਿਨ ਜੀ ਆਖਣਾ ਨਾ, ਉਹ ਮੈਨੂੰ ਚੰਗਾ ਜੋ ਸਮਝਦੇ ਨੇ। ਠੀਕ ਹੈ, ਤੈਨੂੰ ਉਨੀ ਦੇ ਚੰਗਾ ਸਮਝਦਾ ਜਿੰਨੀ ਦੇ ਤੇਰੇ ਕੋਲ ਪੈਸਾ ਹੈ। ਜਿਹੜੇ ਪੈਸੇ ਮੁੱਕ ਗਏ ਉਹਨਾਂ ਕੋ ਨਹੀਂ ਤੈਨੂੰ ਸਮਝਣਾ, ਉਹਨਾਂ ਚੁੱਕ ਕੇ ਬਾਹਰ ਮਾਰਨਾ ਹੈ। ਹਰ ਚੀਜ਼ ਉਹਨਾਂ ਲੈ ਲੈਣੀ ਹੈ ਤੇਰੇ ਕੋਲ। ਹਾਂਜੀ ਇੰਜੀ ਆਖੀਦਾ। ਏਡੀ ਉਹ ਮੇਰੀ ਖਿਦਮਤ ਕਰਦੀ ਹੈ ਮੇਰੀ ਸੱਸ, ਗੋਸ਼ਤ ਪਕਾ ਕੇ ਖਵਾਉਂਦੀ ਏ। ਠੀਕ ਹੈ, ਮੈਨੂੰ ਸਾਰਾ ਪਤਾ ਹੈ ਜਿਹੜੀ ਉਹ ਖਿਦਮਤ ਕਰਦੀ ਏ। ਉਹਨਾਂ ਦੇ ਘਰ ਇੱਕ ਟਾਈਮ ਦੀ ਰੋਟੀ ਪਕਾਉਣ ਜੋਗਾ ਕੋਈ ਨਹੀਂ, ਉਹ ਵੀ ਤੂੰ ਖੜਨਾ ਤੇ ਤਾਂ ਉਹ ਪਕਾਉਂਦੇ ਹੀ ਏ। ਉਹ ਬਾਬਾ ਬਹੁਤੀਆਂ ਗੱਲਾਂ ਨਾ ਕਰ। ਠੀਕ ਹੈ, ਜਾਂ ਮਕਾਨ ਵੇਚ ਕੇ ਮੈਨੂੰ ਦੇ, ਨਹੀਂ ਤੇ ਮੈਂ 4 ਜੀ ਬਹਾ ਲੈਣੇ। ਨਹੀਂ ਸਮਝ ਲੱਗੀ ਫਿਰ ਨਾ ਆਖੀ ਮੇਰੀ ਬਿਸਤੀ ਹੋਈ ਏ। ਨਹੀਂ ਮੈਂ ਕੋਈ ਨਹੀਂ ਮਕਾਨ ਵੇਚਣਾ, ਨਾਲੇ ਬਹਾ ਲੈ 4 ਜੀ। ਨਾਲੇ ਮੇਰੀ ਜ਼ਮੀਨ ਮੇਰੇ ਨਾਂ ਲਵਾ। ਕੋਈ ਸ਼ੈ ਨਹੀਂ ਮੈਂ ਲਵਾਣੀ। ਤੂੰ ਸਹੁਰਿਆਂ ਦੇ ਆਖੇ ਲਾ ਕੇ, ਮੈਨੂੰ ਨਹੀਂ ਪਤਾ ਉਹਨਾਂ ਦਾ ਭਲਾ। ਤੈਨੂੰ ਉਹਨਾਂ ਦਾ ਕੀ ਪਤਾ? ਮੈਨੂੰ ਬੜਾ ਪਤਾ ਹੈ ਉਹਨਾਂ ਦਾ। ਮੈਂ ਤਾਂ ਗਲਤੀ ਕੀਤੀ ਤੈਨੂੰ ਉੱਥੇ ਵਿਆਹ ਕੇ। ਇੰਜੀ ਆਖੀਦਾ। ਮੈਨੂੰ ਨਾ ਮਕਾਨ ਵੇਚ ਕੇ ਦੇ। ਠੀਕ ਹੈ, ਸਮਝ ਲੱਗੀ, ਨਹੀਂ ਤੇ ਮੈਂ ਪਰਿਆ ਬਹਾ ਲੈਣੀ ਆ। ਤੂੰ ਪਰਿਆ ਬਹਾ ਲਈ, ਮੈਂ ਨਹੀਂ ਉਹ ਵੇਚਣਾ। ਪਰਿਆ ਦੇ ਵਿੱਚ ਮੈਂ ਆਖਣਾ ਮੈਂ ਨਹੀਂ ਵੇਚਣਾ, ਮੇਰੇ ਨਾਮ ਹੈ। ਤੇ ਤੇਰੇ ਨਾਂ ਤੇ ਮੈਨੂੰ ਨਹੀਂ ਦੇਣਾ ਹਿੱਸਾ? ਮੇਰੇ ਮਰਨ ਤੋਂ ਬਾਅਦ ਲੈ ਲਈ। ਬਾਬਾ ਮੈਂ ਤੈਨੂੰ ਇੱਜ਼ਤ ਨਾਲ ਲਾਣਾ, ਮੈਨੂੰ ਮਕਾਨ ਚਾਹੀਦਾ, ਵੇਚ ਕੇ ਦੇ ਮੈਨੂੰ ਮਕਾਨ। ਕੋਈ ਮਕਾਨ ਨਹੀਂ, ਛੱਡ। ਮੈਨੂੰ ਮਕਾਨ ਵੇਚਿਆ ਚਾਹੀਦਾ ਹੀ, ਮੈਂ ਕੋਈ ਸ਼ੈ ਨਹੀਂ ਵੇਚਣੀ। ਲੈਣੀ। ਜਦ ਤੈਨੂੰ ਮੈਂ ਬਦਦੁਆ ਤੇ ਨਹੀਂ ਦੇ ਸਕਦਾ। ਕਿੱਡਾ ਤੂੰ ਬਦਬਖਤ ਇਨਸਾਨ ਹੈ। ਤੂੰ ਸਹੁਰਿਆਂ ਦੇ ਆਖੇ ਲਾ ਕੇ ਪਿਓ ਤੇ ਹੱਥ ਚੁੱਕਿਆ ਹੀ। ਬਦਦੁਆ ਤਾਂ ਮੈਂ ਤੈਨੂੰ ਨਹੀਂ ਦਿੰਦਾ। ਤੇ ਚੱਲ ਮੇਰਾ ਅੱਲਾ ਇਨਸਾਫ ਕਰੇਗਾ।